ਆਰਐਸਐਸ ਦੇ ਨਾਲ ਜੁੜੀ ਅਮਰੀਕਾ ਦੇ ਵਿੱਚ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਆਰਐਸਐਸ ਨੇ ਅਮਰੀਕੀ ਕਾਂਗਰਸ ਮੈਂਬਰਾਂ ਦੀ ਲੌਬਿੰਗ ਕਰਨ ਦੇ ਲਈ ਇੱਕ ਫਰਮ ਹਾਇਰ ਕੀਤੀ ਸੀ, ਜਿਸ ਨੇ ਹੁਣ ਕੰਮਕਾਰ ਬੰਦ ਕਰ ਦਿੱਤਾ ਹੈ। ਪ੍ਰਿਜ਼ਮ ਨੇ ਇਸ ਬਾਬਤ ਇੱਕ ਇਨਵੈਸਟੀਗੇਸ਼ਨ ਰਿਪੋਰਟ ਦੇ ਜਿਹੜੀ ਆ ਉਹ ਦਾਇਰ ਕੀਤੀ ਹੈ ਤੇ ਇਸ ਦੇ ਵਿੱਚ ਕਈ ਤਰ੍ਹਾਂ ਦੇ ਖੁਲਾਸੇ ਉਹਨਾਂ ਨੇ ਕੀਤੇ ਨੇ। ਪ੍ਰਿਜ਼ਮ ਦੇ ਖੁਲਾਸਿਆਂ ਦੇ ਮੁਤਾਬਕ ਫਰਮ ਜਿਹੜੀ ਹੈ ਸਕੁਆਇਰ ਬੈਟਨ ਬਾਕਸ ਇਹਨੂੰ ਆਰਐਸਐਸ ਦੀ ਲੌਬਿੰਗ ਦੇ ਲਈ ਜਿਹੜਾ ਹਾਇਰ ਕੀਤਾ ਗਿਆ ਸੀ। ਬਾਅਦ ਦੇ ਵਿੱਚ ਇਸ ਨੇ ਆਪਣੇ ਰਿਕਾਰਡ, ਆਪਣੀ ਲੌਬਿੰਗ ਰਜਿਸਟ੍ਰੇਸ਼ਨ ਤੇ ਹੋਰ ਤਿਮਾਹੀ ਰਿਪੋਰਟਾਂ ਦੇ ਵਿੱਚ ਸੋਧਾਂ ਕੀਤੀਆਂ। ਇਸੇ ਦਰਮਿਆਨ ਇੱਕ ਹੋਰ ਨਾਮ ਆਉਂਦਾ ਹੈ ਜਿਹੜਾ ਆਰਐਸਐਸ ਦੀ ਥਾਂ ਲੈਂਦਾ ਹੈ, ਜਿਹੜਾ ਸਟੇਟ ਸਟ੍ਰੈਟਜੀਜ਼ ਉਹਦੇ ਵਿੱਚ ਵਿਵੇਕ ਸ਼ਰਮਾ ਨਾਮ ਦਾ ਇੱਕ ਬੰਦਾ ਆਉਂਦਾ, ਜਿਹਦੇ ਵਿੱਚ ਵਿਵੇਕ ਸ਼ਰਮਾ ਦੇ ਨਾਮ ਦਾ ਜਿਹੜਾ ਬੰਦਾ ਉਹ ਇੱਕ ਅਮਰੀਕਾ ਦੇ ਵਿੱਚ ਤੇ ਭਾਰਤ ਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਕੰਪਨੀਆਂ ਨੇ ਉਹ ਚਲਾਉਂਦਾ। ਤੇ ਇਹ ਵੀ ਪਤਾ ਲੱਗਿਆ ਵੀ ਜਿਹੜੀ ਫਰਮ ਹੈ ਸਕੁਆਇਰ ਪੈਟਰਨ ਬਾਕਸ, ਇਹਨੇ 2025 ਸਾਲ ਦੇ ਵਿੱਚ ਆਰਐਸਐਸ ਦੇ ਕੋਲੋਂ $3,30,000 ਲਿਆ ਤਾਂ ਕਿ ਅਮਰੀਕੀ ਸੰਸਦ ਮੈਂਬਰਾਂ ਤੱਕ, ਕਾਂਗਰਸ ਮੈਂਬਰਾਂ ਤੱਕ ਰਾਬਤਾ ਬਣਾ ਕੇ ਆਪਣੀ ਜਿਹੜੀ ਨੈਰੇਟਿਵ ਆ ਉਹ ਉਹਨਾਂ ਤੱਕ ਪਹੁੰਚਾਇਆ ਜਾਵੇ ਤੇ ਉਹਨਾਂ ਤੱਕ ਆਪਣੀ ਗੱਲ ਜਿਹੜੀ ਰੱਖੀ ਜਾਵੇ। ਬਾਅਦ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਜਿਹੜਾ ਇਹ ਵਿਵੇਕ ਸ਼ਰਮਾ ਹੈ, ਇਹ ਅਮਰੀਕਾ ਦੇ ਮੈਸੇਚਿਊਸੈਟਸ ਦੇ ਵਿੱਚ ਰਹਿੰਦਾ ਤੇ ਉਹ ਕੋਹੈਂਸ ਲਾਈਫ ਸਾਇੰਸ ਨਾਮ ਦੀ ਜਿਹੜੀ ਦਵਾਈ ਕੰਪਨੀ ਆ ਉਹਦਾ ਐਗਜ਼ੀਕਿਊਟਿਵ ਚੇਅਰਮੈਨ ਵੀ ਆ। ਇਹਨਾਂ ਦੇ ਆਪਰੇਸ਼ਨ ਅਮਰੀਕਾ ਦੇ ਵਿੱਚ ਵੀ ਨੇ ਤੇ ਭਾਰਤ ਦੇ ਵਿੱਚ ਵੀ ਨੇ। ਪ੍ਰਿਜ਼ਮ ਦੀ ਜਦੋਂ ਰਿਪੋਰਟ ਆਈ ਤਾਂ ਆਰਐਸਐਸ ਨੇ ਅਗਲੇ ਦਿਨ ਹੀ ਦਾਅਵਾ ਕੀਤਾ ਵੀ ਅਸੀਂ ਕਿਸੇ ਵੀ ਲੌਬੀਇਸਟ ਦੇ ਨਾਲ ਕੰਮ ਨਹੀਂ ਕਰ ਰਹੇ, ਪਰ ਇੱਕ ਹਫ਼ਤੇ ਬਾਅਦ ਹੀ ਆਰਐਸਐਸ ਆਪਣੀ ਇੱਕ ਪ੍ਰਕਾਸ਼ਨਾ ਦੇ ਵਿੱਚ ਇਹ ਗੱਲ ਕਹਿੰਦਾ ਹੈ ਕਿ ਸਾਰੀ ਜਿਹੜੀ ਲੌਬਿੰਗ ਆ ਉਹ ਲੌਬਿੰਗ ਡਿਸਕਲੋਜ਼ਰ ਐਕਟ 1995 ਦੇ ਹੇਠ ਦਰਜ ਸੀਗੀ। ਆਰਐਸਐਸ ਦੇ ਬਾਰੇ ਇਹ ਵੀ ਪਤਾ ਲੱਗਿਆ ਵੀ ਉਹਨੇ ਜਿਹੜਾ ਕੰਮਕਾਰ ਕੀਤਾ, ਉਹਨੇ ਜਿਹੜਾ ਫਾਰਾ ਐਕਟ ਹੈ ਰਜਿਸਟ੍ਰੇਸ਼ਨ, ਫੋਰਨ ਏਜੰਟਸ ਰਜਿਸਟ੍ਰੇਸ਼ਨ ਐਕਟ, ਉਹਦੇ ਹੇਠ ਰਜਿਸਟ੍ਰੇਸ਼ਨ ਵੀ ਨਹੀਂ ਸੀ ਕਰਵਾਈ, ਜਿਹਦੇ ਬਾਰੇ ਹੁਣ ਸਵਾਲ ਖੜੇ ਹੋ ਰਹੇ ਨੇ ਕਿ ਉਹਨੇ ਰਜਿਸਟ੍ਰੇਸ਼ਨ ਕਿਉਂ ਨਹੀਂ ਕਰਵਾਈ, ਅਮਰੀਕਾ ਦੇ ਵਿੱਚ ਉਹ ਕਿਉਂ ਕਰ ਰਿਹਾ ਸੀ। ਆਰਐਸਐਸ ਦੇ ਬਾਰੇ ਅਜੇ ਵੀ ਆਲੋਚਕ ਸਵਾਲ ਕਰਦੇ ਨੇ ਵੀ ਅਮਰੀਕਾ ਦੇ ਵਿੱਚ ਉਹਨਾਂ ਕੋਲੇ ਲੌਬਿੰਗ ਦੇ ਲਈ ਪੈਸਾ ਕਿੱਥੋਂ ਆਇਆ। ਅਮਰੀਕਾ ਦੇ ਵਿੱਚ ਬੇਸ਼ੱਕ ਉਹਨਾਂ ਨੇ ਇਸ ਮਾਮਲੇ ਨੂੰ ਫੁੱਲ ਸਟਾਪ ਲਾਉਣ ਦੀ ਕੋਸ਼ਿਸ਼ ਤਾਂ ਕੀਤੀ ਹੈ, ਪਰ ਭਾਰਤ ਦੇ ਵਿੱਚ ਇਹ ਮਾਮਲਾ ਖਾਸਾ ਵੱਧਦਾ ਜਾ ਰਿਹਾ ਹੈ।